एक बड़ा अहम जिहा सवाल और आम जिहा सवाल है, यह दस दो कि जो बजट इनू किस तरह वेख रहे हो, अवाम दोस्त है या जिस तरह अपोजिशन कह रही है कि जी अवाम दुश्मन बजट है, तुसी की समझते हो इनू? ਅੱਛਾ, ਇੱਕ ਤੇ ਤੁਹਾਨੂੰ ਇਹ ਦੱਸ ਦਈਏ ਕਿ ਪੰਜਾਬ ਦੇ ਵਿਭਾਗ ਦੇ ਬਜਟ 'ਚ ਕੀ जी। ਫਰਕ ਹੈ। ਜਿਹੜਾ ਵਿਭਾਗ ਦਾ ਬਜਟ ਹੁੰਦਾ ਹੈ, ਸਾਰੇ ਟੈਕਸਾਂ ਨੂੰ ਔਰ ਤਮਾਮ ਟੈਕਸੇਸ਼ਨ ਤੇ ਰਿਲੀਫ, ਨਵੇਂ ਟੈਕਸ ਲਾਉਣ ਨਾਲ ਜਾਂ ਆਵਾਮ ਤੇ ਜਿਹੜਾ ਬਰਾਹ ਰਾਸਤ ਅਸਰ ਹੁੰਦਾ ਹੈ ਨਾ, ਉਹ ਵਫਾਕੀ ਜਿਹੜਾ ਬਜਟ ਹੈ ਉਹਦਾ ਹੁੰਦਾ ਹੈ। ਜਿਹੜੇ ठीक है। ਸੂਬਿਆਂ ਦੇ ਬਜਟ ਹੁੰਦੇ ਨੇ, ਉਹਦਾ ਤੁਸੀਂ ਕਹਿ ਸਕਦੇ ਹੋ ਕਿ ਆਵਾਮ ਨਾਲ ਤਲਕ ਜ਼ਰੂਰ ਹੁੰਦਾ ਹੈ, ਲੇਕਿਨ ਇਹਦਾ ਕੋਈ ਟੈਕਸਾਂ ਦਾ ਕੋਈ ਇੰਪੈਕਟ ਜਿਹੜਾ ਹੈ ਉਹ ਆਮ ਆਦਮੀ ਤੇ ਨਹੀਂ ਆਉਂਦਾ। ਕਿਉਂਕਿ ਪੰਜਾਬ ਜਾਂ ਕਿਸੇ ਵੀ ਸੂਬੇ ਦੇ ਵਿੱਚ ਜਿਹੜੇ ਅਸੀਂ ਕਹਿੰਦੇ ਨਾ ਸਬਾਈ ਟੈਕਸ ਫ੍ਰੀ जी। ਬਜਟ ਹੈ, ਉਹ ਟੈਕਸ ਫ੍ਰੀ ਹੁੰਦਾ ਹੈ। ਉਹ ਇਸ ਵਾਸਤੇ ਹੁੰਦਾ ਹੈ ਕਿ ਉਹ ਜਿਹੜੇ ਟੈਕਸਸ ਨੇ ਉਹ ਮੁਕਾਮੀ ਟੈਕਸਸ ਹੁੰਦੇ ਨੇ, ਔਰ ਉਹ ਇੱਕ ਫੀਸਦ ਦਾ ਸਟਰਕਚਰ ਹੁੰਦਾ ਹੈ ਜਿਹਨੂੰ ਰਿਵਾਈਜ਼ ਕੀਤਾ ਜਾਂਦਾ ਹੈ। ਉਸ ਤਰ੍ਹਾਂ ਦੀ ਵਫਾਕ ਦੀ ਤਰ੍ਹਾਂ ਦੀ ਟੈਕਸੇਸ਼ਨ ਜਿਹੜੀ ਹੈ ਉਹ ਸੂਬਿਆਂ 'ਚ ਨਹੀਂ ਹੁੰਦੀ। ਔਰ ਇਸ ਤਰ੍ਹਾਂ ਸੂਬਿਆਂ ਦਾ ਜਿਹੜਾ ठीक। ਟੈਕਸਾਂ ਦਾ ਫੀਸਾਂ ਦਾ ਨਿਜ਼ਾਮ ਹੈ, ਉਹਦੇ ਉੱਤੇ ਜਿਹੜਾ ਉਹਦੇ ਤੇ ਆਵਾਮ ਨੂੰ ਉਸੇ ਤਰ੍ਹਾਂ ਜਿਹੜਾ ਉਹ ਕੋਈ ਬੜਾ ਇੰਪੈਕਟ ਨਹੀਂ ਆਉਂਦਾ। ਅਸਲ ਜਿਹੜਾ ਸੂਬਿਆਂ ਦਾ ਜਿਹੜਾ ਬਜਟ ਹੈ ਉਹਦਾ ਆਵਾਮ ਤੇ ਜਿਹੜਾ ਇੰਪੈਕਟ ਆਉਂਦਾ ਹੈ ਉਹ जी। जी। ਆਉਂਦਾ ਜਿਹੜਾ ਡਿਵੈਲਪਮੈਂਟ ਦਾ ਬਜਟ ਹੁੰਦਾ ਹੈ। ਔਰ ਡਿਵੈਲਪਮੈਂਟ ਦਾ ਬਜਟ ਜਿਹੜਾ ਹੈ ਉਹਦੇ ਨਾਲ ਜਿਹੜਾ ਹੈ ਉਹ ਫਿਰ ਸੂਬੇ ਦੇ ਵਿੱਚ ਇੱਕ ਤਰੱਕੀ ਦਾ ਅਮਲ ਸ਼ੁਰੂ ਹੁੰਦਾ ਹੈ, ਜਿਹਦੇ ਨਾਲ ਹਸਪਤਾਲ ਬਣਦੇ ਨੇ, ਜਿਹਦੇ ਨਾਲ ਜਿਹੜਾ ਰੋਡ ਇੰਫਰਾਸਟ੍ਰਕਚਰ ਬਣਦਾ ਹੈ, ਜਿਹਦੇ ਨਾਲ ਟਰਾਂਸਪੋਰਟ ਦਾ ਨਿਜ਼ਾਮ ਬਿਹਤਰ ਹੁੰਦਾ ਹੈ, ਜਿਹਦੇ ਨਾਲ ਜਿਹੜਾ ਬਾਕੀ ਤਰੱਕੀਆਤੀ ਮਨਸੂਬੇ ਸ਼ੁਰੂ ਹੁੰਦੇ ਨੇ। ਗਲੀ ਮਹੱਲਿਆਂ ਦੇ ਵਿੱਚ ਗਲੀਆਂ ਤੇ ਨਾਲੀਆਂ ਬਣਦੀਆਂ ਨੇ, जी। ਪੁਲ ਬਣਦੇ ਨੇ, ਔਰ ਇਸ ਤਰ੍ਹਾਂ ਵੈਲਫੇਅਰ ਤੇ ਤਰੱਕੀ ਦੇ ਦੂਜੇ ਮਨਸੂਬੇ ਸ਼ੁਰੂ ਹੁੰਦੇ ਨੇ, ਜਿਹਦੇ ਨਾਲ ਯਕੀਨਨ ਸੂਬੇ ਦੇ ਆਵਾਮ ਨੂੰ ਫਾਇਦਾ ਹੁੰਦਾ ਹੈ। ਇੱਕ ਤੇ ਇਹਨਾਂ ਦੇ ਤਮੀਰਾਤੀ ਸਰਗਰਮੀਆਂ ਦੌਰਾਨ ਵੀ ਜਿਹੜਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਕਾਰੋਬਾਰੀ ਸਰਗਰਮੀਆਂ ਵੱਧਦੀਆਂ ਨੇ। ਔਰ ਫਿਰ ਜਦੋਂ ਹਸਪਤਾਲ ਬਣ ਜਾਂਦੇ ਨੇ ਤੇ ਉਹਦੇ ਨਾਲ ਵੀ ਬਰਾਹ ਰਾਸਤ ਸੂਬੇ ਦਾ ਆਵਾਮ ਜਿਹੜੇ ਨੇ ਉਹਨਾਂ ਨੂੰ ਫਾਇਦਾ ਪਹੁੰਚਦਾ ਹੈ। ਸੜਕਾਂ ਤੇ ਰੋਡ ਨੈਟਵਰਕ ਨਾਲ ਵੀ ਸੂਬੇ ਦੇ ਆਵਾਮ ਨੂੰ ਫਾਇਦਾ ਪਹੁੰਚਦਾ ਹੈ। ਔਰ ठीक। ਜਿਹੜਾ ਤੁਸੀਂ ਦੇਖੋ ਕਿ ਜਿਹੜਾ ਸਫਾਈ ਸੁਥਰਾਈ ਦਾ ਨਿਜ਼ਾਮ ਹੈ, ਉਹਦੇ ਨਾਲ ਵੀ ਸੂਬਿਆਂ ਨੂੰ ਜਿਹੜਾ ਉਹ ਫਾਇਦਾ ਪਹੁੰਚਦਾ ਹੈ। ਔਰ ਪੰਜਾਬ ਜਿਹੜਾ ਹੈ ਇਸ ਦਫਾ ਜਿਹੜਾ ਹੈ ਪੰਜਾਬ ਜਿਹੜਾ ਉਹਦਾ ਵੀ जी। ਤਰੱਕਿਆਤੀ ਬਜਟ ਜਿਸ ਤਰ੍ਹਾਂ ਦੂਸਰਿਆਂ ਸੂਬਿਆਂ ਦਾ ਤਰੱਕਿਆਤੀ ਬਜਟ ਜਿਹੜਾ ਮੁਤਾਸਰ ਹੋਇਆ ਹੈ, ਉਸ ਤਰ੍ਹਾਂ ਇਹ ਪੰਜਾਬ ਦਾ ਬਜਟ ਵੀ ਮੁਤਾਸਰ ਹੋਇਆ ਹੈ। ਕਿਉਂਕਿ ਪੰਜਾਬ ਨੇ ਕੌਮੀ ਮਫਾਦ ਦੇ ਵਿੱਚ ਜਿਹੜੀ ਸੂਬਿਆਂ ਨੇ ਕੁਰਬਾਨੀ ਦਿੱਤੀ ਹੈ, ठीक है। ਜਿਹੜੇ 10.5 ਅਰਬ ਰੁਪਏ ਦੇ ਵਸਾਇਲ ਜਿਹੜੇ ਨੇ ਉਹ ਸੂਬਿਆਂ ਨੇ ਵਫਾਕ ਨੂੰ ਗ੍ਰਾਂਟ ਦੀ ਸ਼ਕਲ 'ਚ ਦਿੱਤੇ ਨੇ। ਉਹਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਦਿੱਤੀ ਹੈ ਇਸ ਦਫਾ ਉਹ ਪੰਜਾਬ ਨੇ ਦਿੱਤੀ ਹੈ। ਔਰ ਪੰਜਾਬ ਨੇ ਜਿਹੜਾ ਉਹ 546 ਅਰਬ ਰੁਪਏ ਜਿਹੜੇ ਨੇ ਉਹ ਪੰਜਾਬ ਨੇ ਵਫਾਕ ਨੂੰ ਗ੍ਰਾਂਟ 'ਚ ਆਪਣੇ ਡਿਵੈਲਪਮੈਂਟ ਦੇ ਬਜਟ 'ਚ जी। ਜਿਹੜਾ ਮੁੰਤਕਲ ਕੀਤੇ ਨੇ, ਟ੍ਰਾਂਸਫਰ ਕੀਤੇ ਨੇ। ਔਰ ਇਹਦੇ ਨਾਲ ਪੰਜਾਬ ਜਿਹੜਾ ਸੀ ਪਿਛਲੇ ਸਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਜਿਹੜਾ ਡਿਵੈਲਪਮੈਂਟ ਦਾ ਬਜਟ ਸੀ ਉਹ 1240 ਅਰਬ ਰੁਪਏ ਦਾ ਸੀ। ਔਰ ਇਹ ਪੰਜਾਬ ਦੀ ਤਾਰੀਖ ਦਾ ਸਭ ਤੋਂ ਵੱਡਾ ਤਰੱਕੀਆਤੀ ਬਜਟ ਸੀ। ਔਰ ठीक। ਐਡਾ ਵੱਡਾ ਬਜਟ ਸੀ ਕਿ ਇਹਦੇ ਮੁਕਾਬਲੇ ਤੇ ਵਫਾਕ ਦਾ ਜਿਹੜਾ ਡਿਵੈਲਪਮੈਂਟ ਦਾ ਬਜਟ ਸੀ ਉਹ ਛੋਟਾ ਰਹਿ ਗਿਆ। ਔਰ ਵਫਾਕ ਦਾ ਡਿਵੈਲਪਮੈਂਟ ਦਾ ਬਜਟ ਜਿਹੜਾ ਸੀ ਉਹ ਵਸਾਇਲ ਘੱਟ ਹੋਣ ਦੀ ਵਜ੍ਹਾ ਤੋਂ ਉਹ ਸਿਰਫ 1000 ਅਰਬ ਦਾ ਰਹਿ ਗਿਆ। ਲੇਕਿਨ जी। ਜਿਹੜਾ ਪੰਜਾਬ ਦਾ ਬਜਟ ਸੀ ਉਸ ਤੋਂ ਵੀ ਵੱਡਾ ਹੋ ਗਿਆ। ਔਰ ਇਸ ਸਾਲ ਵੀ ਪੰਜਾਬ ਜਿਹੜਾ ਹੈ ਉਹ ਵਫਾਕ ਤੋਂ ਵੱਡਾ ਬਜਟ ਦੇਣਾ ਚਾਹੁੰਦਾ ਸੀ। ਔਰ ਪੰਜਾਬ ਜਿਹੜਾ ਹੈ ਉਹ 1450 ठीक। ਅਰਬ ਰੁਪਏ ਦਾ ਇੱਕ ਤਰੀਖੀ ਤਰੱਕੀਆਤੀ ਵੱਡਾ ਬਜਟ ਜਿਹੜਾ ਹੈ ਉਹ ਦੇਣਾ ਚਾਹੁੰਦਾ ਸੀ। ਲੇਕਿਨ ਇਹ ਜਿਹੜਾ ਸੂਬਿਆਂ ਨੇ ਆਇਨ ਦੇ ਆਰਟੀਕਲ 164 ਦੇ ਤਹਿਤ ਸੂਬੇ ਜਿਹੜੇ ਨੇ ਉਹ ਵਫਾਕ ਨੂੰ ਮੁਸ਼ਕਲ ਸੂਰਤ ਹਾਲ 'ਚ ਗ੍ਰਾਂਟ ਦੇ ਸਕਦੇ ਨੇ। ਔਰ ਇਸ ਆਰਟੀਕਲ ਦੇ ਤਹਿਤ, ਆਇਨ ਦੇ ਆਰਟੀਕਲ ਦੇ ਤਹਿਤ ਵਫਾਕ ਜਿਹੜਾ ਹੈ ਉਹ ਸੂਬਿਆਂ ਨੂੰ ਗ੍ਰਾਂਟ ਦੇ ਸਕਦਾ ਹੈ। ਔਰ ਸੂਬੇ ਜਿਹੜੇ ਨੇ ਉਹ ਦੂਸਰੇ ਸੂਬਿਆਂ ਨੂੰ ਗ੍ਰਾਂਟ ਦੇ ਸਕਦੇ ਨੇ। ਇਹ ਇੱਕ ਆਇਨੀ ਅਮਲ ਦੇ ਜ਼ਰੀਏ ਐਨਐਫਸੀ ਦੇ ਤਹਿਤ ਨਹੀਂ जी। ਹੋਇਆ। ਇਹ ਐਨਐਫਸੀ ਦੇ ਮੁਤਬਾਦਲ ਦੇ ਤਰੀਕੇਕਾਰ ਦੇ ਤਹਿਤ ਆਇਨ ਦੇ ਇਸ ਆਰਟੀਕਲ ਦੇ ਤਹਿਤ ਜਿਹੜਾ ਉਹ ਆਇਨੀ ਅਮਲ ਦੇ ਜ਼ਰੀਏ ਸੂਬਿਆਂ ਨੇ ਵਫਾਕ ਨੂੰ ਮਾਲੀ ਮੁਸ਼ਕਲਾਂ ਚੋਂ ਕੱਢਣ ਵਾਸਤੇ, ਮਾਲੀ ਬਹਿਰਾਨ ਚੋਂ ਕੱਢਣ ਵਾਸਤੇ ठीक है। 1050 ਅਰਬ ਰੁਪਏ ਜਿਹੜੇ ਨੇ ਉਹ ਗ੍ਰਾਂਟ ਦੇ ਜ਼ਰੀਏ ਦਿੱਤੇ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਗ੍ਰਾਂਟ ਜਿਹੜੀ ਉਹ ਪੰਜਾਬ ਦੀ ਗਈ ਹੈ। ਔਰ ਫਿਰ ਜਿਹੜਾ 1450 ਅਰਬ ਦਾ ਪੰਜਾਬ ਬਜਟ ਬਣਾਉਣਾ ਚਾਹੁੰਦਾ ਸੀ ਡਿਵੈਲਪਮੈਂਟ ਦਾ,
ਉਹ ਹੁਣ ਕੱਟ ਕੇ ਤੇ ਉਹ ਰਹਿ ਗਿਆ ਜੀ 752 ਅਰਬ ਰੁਪਏ ਦਾ ਡਿਵੈਲਪਮੈਂਟ ਦਾ ਬਜਟ। ਖਾਲਿਦ ਕਯੂਮ ਸਾਹਿਬ, ਤੁਸੀਂ ਆਪ ਜ਼ਿਕਰ ਕਰ ਰਹੇ ਹੋ ਕਿ ਵਿਫਾਕ ਦੀ ਤਰਫੋਂ ਇਸ ਦਫਾ ਜਿਹੜਾ ਹੈ ਉਹ ਘੱਟ ਹਿੱਸਾ ਮਿਲੇਗਾ ਪੰਜਾਬ ਨੂੰ, ਤੇ ਇਹ ਘੱਟ ਹਿੱਸਾ ਮਿਲਣ ਨਾਲ ਕੀ ਫਰਕ ਪਵੇਗਾ ਤਰੱਕਿਆਤੀ ਜਿਹੜੇ ਮਾਮਲਾਤ ਨੇ ਉਹਦੇ ਉੱਤੇ? ਯਕੀਨਨ ਇਹਦੇ ਨਾਲ ਜਿਹੜਾ ਹੈ ਉਹ ਪੰਜਾਬ ਦਾ ਜਿਹੜਾ ਤਰੱਕਿਆਤੀ ਅਮਲ ਹੈ ਔਰ ਤਰੱਕਿਆਤੀ ਮਨਸੂਬੇ ਨੇ ਉਹਨਾਂ ਤੇ ਜ਼ਰੂਰ ਜਿਹੜਾ ਇਹਦਾ ਇੰਪੈਕਟ ਆਏਗਾ, ਇਹਦਾ ਅਸਰ ਆਏਗਾ। ਕਿਉਂਕਿ ਪੰਜਾਬ 'ਚ ਪਿਛਲੇ ਸਾਲ ਜਿਹੜਾ ਹੈ ਉਹ ਪੰਜਾਬ ਹਕੂਮਤ ਨੇ, ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਬੜੇ ਮੈਗਾ ਪ੍ਰੋਜੈਕਟ ਸ਼ੁਰੂ ਕੀਤੇ, ਔਰ ਉਹਨਾਂ ਦਾ ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਮਨਸੂਬਾ ਸੀ ਉਹ ਸੂਬੇ ਦੇ ਵਿੱਚ ਜਿਹੜਾ ਗ੍ਰੀਨ ਬੱਸਾਂ ਦਾ ਇੱਕ ਪੂਰੇ ਸੂਬੇ ਜਾਲ ਵਿਛਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਤਰਫ ਤੋਂ। ਔਰ ਇਹ ਜਿਹੜਾ ਤੇਲ ਦੀਆਂ ਕੀਮਤਾਂ 'ਚ ਜਿਹੜਾ ਇਜ਼ਾਫਾ ਹੋਇਆ, ਇਹਦਾ ਵੀ ਉਹਨਾਂ ਗ੍ਰੀਨ ਬੱਸਾਂ ਦੇ ਜ਼ਰੀਏ ਇੱਕ ਪੰਜਾਬ ਦੇ ਆਵਾਮ ਨੂੰ ਇੱਕ ਰਿਲੀਫ ਮਿਲਿਆ। ਔਰ ਪਿਛਲੇ ਬਜਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਐਲੋਕੇਸ਼ਨ ਸੀ, ਉਹ ਸਭ ਤੋਂ ਵੱਡੀ ਐਲੋਕੇਸ਼ਨ ਜਿਹੜੀ ਉਹ ਪੰਜਾਬ ਹਕੂਮਤ ਨੇ, ਵਜ਼ੀਰ ਆਲਾ ਪੰਜਾਬ ਨੇ ਜਿਹੜੀ ਰੱਖੀ ਸੀ, ਉਹ ਟਰਾਂਸਪੋਰਟ ਸੈਕਟਰ ਵਾਸਤੇ ਰੱਖੀ ਸੀ 82 ਅਰਬ ਰੁਪਏ। ਔਰ ਫਿਰ ਉਹਦੇ ਵਿੱਚ ਇੱਕ ਬਹੁਤ ਵੱਡਾ ਲਾਹੌਰ ਸ਼ਹਿਰ ਦੇ ਵਿੱਚ ਇੱਕ ਨਵਾਜ਼ ਸ਼ਰੀਫ ਕੈਂਸਰ ਹਸਪਤਾਲ ਦੇ ਨਾਂ ਤੋਂ ਇੱਕ ਹਸਪਤਾਲ ਜਿਹੜਾ ਸੀ ਉਹ 70 ਅਰਬ ਰੁਪਏ ਦੀ ਲਾਗਤ ਨਾਲ ਬਣਾਉਣ ਦਾ ਐਲਾਨ ਕੀਤਾ ਗਿਆ ਬਜਟ 'ਚ। ਔਰ ਹੁਣ ਉਹਦੇ ਤੇ ਉਹ ਤਕਮੀਲ ਦੇ ਆਖਰੀ ਮਰਾਹਲ ਜਿਹੜਾ ਉਹ ਪਹੁੰਚ ਚੁੱਕਾ ਹੈ। ਔਰ ਇਸ ਤਰ੍ਹਾਂ ਗੁਜਰਾਂਵਾਲਾ, ਫੈਸਲਾਬਾਦ, ਇੱਥੇ ਵੀ ਨਵੇਂ ਜਿਹੜੇ ਟਰਾਂਸਪੋਰਟ ਸੈਕਟਰ ਦੇ ਵਿੱਚ ਜਿਹੜੇ ਮਨਸੂਬੇ ਨੇ ਉਹ ਸ਼ੁਰੂ ਕੀਤੇ ਗਏ। ਖਾਲਿਦ ਕਯੂਮ ਸਾਹਿਬ, ਤਹਿਰੀਕ ਇਨਸਾਫ ਨੇ ਵੀ ਇਹਤਜਾਜ ਕੀਤਾ ਸੈਸ਼ਨ ਦੇ ਦੌਰਾਨ ਵੀ, ਉਹਦੇ ਨਾਲ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਕਿ ਤੁਹਾਨੂੰ ਪਤਾ ਹੈ ਵਿਫਾਕ ਵਿੱਚ ਉਹਨਾਂ ਦੀ ਇਤਿਹਾਦੀ ਵੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਫੰਡਸ ਜਿਹੜੇ ਨੇ ਉਹ ਸਿਰਫ ਔਰ ਸਿਰਫ ਲਾਹੌਰ ਵਾਸਤੇ ਜਾਂ ਸੈਂਟਰਲ ਪੰਜਾਬ ਵਾਸਤੇ ਮੁਖਤਸ ਕਰ ਦਿੱਤੇ ਗਏ ਨੇ। ਸ਼ਹਿਰ ਵਿੱਚ ਤੇ ਸੂਰਤ ਹਾਲ ਬੜੀ ਬਿਹਤਰ ਹੈ, ਦਿਹਾਤਾਂ ਦੇ ਵਿੱਚ ਸੂਰਤ ਹਾਲ ਬੜੀ ਮਾੜੀ ਹੈ। ਇਸ ਸਾਰੇ ਮਾਮਲੇ ਨੂੰ ਕਿਤਨੀ ਹਕੀਕਤ ਹੈ ਜਿਹੜੀ ਪੀਪਲਸ ਪਾਰਟੀ ਨੇ ਜਿਸ ਚੀਜ਼ ਦਾ ਜ਼ਿਕਰ ਕੀਤਾ ਹੈ? ਮੈਂ ਸਮਝਦਾ ਕਿ ਐਸੀ ਕੋਈ ਗੱਲ ਨਹੀਂ। ਤੁਸੀਂ ਅਗਰ ਦੇਖੋ ਤੇ ਜਿਹੜੇ NFC ਦੇ ਤਹਿਤ ਜਿਹੜੇ ਵਸਾਇਲ ਸੂਬੇ ਤਕਸੀਮ ਹੁੰਦੇ ਨੇ, ਉਹਦੇ ਵਿੱਚ ਜਿਹੜਾ ਜਿਸ ਬੁਨਿਆਦ ਤੇ ਤਕਸੀਮ ਹੁੰਦੇ ਨੇ ਉਹਦਾ ਸਭ ਤੋਂ ਅਹਿਮ ਜਿਹੜਾ ਕੰਪੋਨੈਂਟ ਹੁੰਦਾ ਹੈ ਉਹ ਆਬਾਦੀ ਹੁੰਦੀ ਹੈ। ਔਰ ਪੰਜਾਬ ਦੀ ਤੁਹਾਨੂੰ ਪਤਾ ਹੈ ਆਬਾਦੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੈ। ਔਰ ਇਸ ਤਰ੍ਹਾਂ ਪੰਜਾਬ ਦੀ ਆਬਾਦੀ ਦੀ ਬੁਨਿਆਦ ਤੇ ਪੰਜਾਬ ਨੂੰ ਫਿਰ ਵਸਾਇਲ ਜਿਹੜੇ ਨੇ ਉਹ ਵੀ ਸਾਰਿਆਂ ਸੂਬਿਆਂ ਤੋਂ ਜ਼ਿਆਦਾ ਮਿਲਦੇ ਨੇ, ਸਿੰਧ ਤੋਂ ਵੀ ਜ਼ਿਆਦਾ ਮਿਲਦੇ ਨੇ। ਔਰ ਉਹਦੀ ਬਣਾ ਤੇ ਸ਼ਾਇਦ ਜਿਹੜਾ ਉਹ ਗੱਲ ਕਰ ਰਹੇ ਨੇ, ਲੇਕਿਨ ਇਹ ਤੇ ਤੈਅਸ਼ੁਦਾ NFC ਦਾ ਫਾਰਮੂਲਾ ਜਿਹਨੂੰ ਪੀਪਲਸ ਪਾਰਟੀ ਨੇ, ਤੁਹਾਨੂੰ ਯਾਦ ਹੋਏਗਾ ਕਿ 2010 ਦੇ ਵਿੱਚ ਪੀਪਲਸ ਪਾਰਟੀ ਦੀ ਹਕੂਮਤ ਸੀ ਤੇ NFC ਦਾ ਜਿਹੜਾ ਮੁਆਹਦਾ ਸੀ ਇਹ ਤੈਅ ਪਾਇਆ ਸੀ, ਜਿਹਦੇ ਵਿੱਚ ਉਹਦੀ ਬੁਨਿਆਦ ਤੇ ਸੂਬਿਆਂ ਨੂੰ ਵਸਾਇਲ ਮਿਲਦੇ ਨੇ। ਔਰ ਪੀਪਲਸ ਪਾਰਟੀ ਦੇਖੋ ਕਿ ਉਹਨਾਂ ਦਾ ਵੀ ਸਿੰਧ ਦੇ ਅੰਦਰ ਇੱਕ ਬੜਾ ਡਿਵੈਲਪਮੈਂਟ ਦਾ ਅਗਰ ਬਜਟ ਦੇਖੋ ਤਾਂ ਪੰਜਾਬ ਦੇ ਬਜਟ ਦੇ ਕਰੀਬ ਸੀ ਪਿਛਲੇ ਸਾਲ ਵੀ। ਅਗਰ ਪੰਜਾਬ ਦਾ ਜਿਹੜਾ ਸੀ ਉਹ 1240 ਅਰਬ ਦਾ ਸੀ ਤੇ ਸਿੰਧ ਦਾ ਡਿਵੈਲਪਮੈਂਟ ਦਾ ਬਜਟ ਜਿਹੜਾ ਉਹ ਵੀ 900 ਅਰਬ ਦੇ ਕਰੀਬ ਸੀ। ਔਰ ਹੁਣ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਕਿ ਪੰਜਾਬ ਦੇ ਬਜਟ ਦੇ ਤਾਂ ਬਹੁਤ ਅਸਰ ਪਿਆ ਹੈ, ਬਹੁਤ ਇਹਦੇ ਤੇ ਇੰਪੈਕਟ ਆਇਆ ਔਰ ਇਹਦਾ ਸਾਈਜ਼ ਛੋਟਾ ਹੋਇਆ ਹੈ ਬਹੁਤ ਜ਼ਿਆਦਾ। ਉਹ ਸਿੰਧ ਦੇ ਡਿਵੈਲਪਮੈਂਟ ਦੇ ਬਜਟ ਤੇ ਉਹਨਾਂ ਇੰਪੈਕਟ ਨਹੀਂ ਆਇਆ। ਸਿੰਧ ਦਾ ਤੇ ਸਿਰਫ 100 ਅਰਬ ਰੁਪਏ ਦਾ ਜਿਹੜਾ ਉਹ ਕੰਮ ਹੋਇਆ। ਇਹਨਾਂ ਦਾ ਅਗਰ 752 ਅਰਬ ਦਾ ਡਿਵੈਲਪਮੈਂਟ ਦਾ ਬਜਟ ਹੈ ਤੇ ਸਿੰਧ ਦਾ ਜਿਹੜਾ ਜੇ ਉਹ 708 ਅਰਬ ਦਾ ਅਜੇ ਵੀ ਡਿਵੈਲਪਮੈਂਟ ਦਾ ਬਜਟ ਹੈ। ਔਰ ਸਿੰਧ ਦੇ ਵਿੱਚ ਇੱਕ ਮਾਮਲਾ ਇਹ ਕਿ ਜਿਹਦਾ ਵਫਾਕੀ ਵਜ਼ੀਰ ਖਜ਼ਾਨਾ ਨੇ ਔਰੰਗਜ਼ੇਬ ਸਾਹਿਬ ਨੇ ਇਤਰਾਫ ਵੀ ਕੀਤਾ ਕਿ ਸਿੰਧ ਦੇ ਅੰਦਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜਾ ਉਹਦਾ ਜਿਹੜਾ ਮਨਸੂਬਾ ਹੈ, ਉਹ ਜਿਹੜਾ ਕਾਨਸੈਪਟ ਹੈ ਉਹ ਬੜਾ ਕਾਮਯਾਬੀ ਨਾਲ ਚੱਲ ਰਿਹਾ। ਮੈਂ ਸਮਝਦਾ ਕਿ ਹੁਣ ਪੰਜਾਬ ਸਮੇਤ ਤਮਾਮ ਸੂਬਿਆਂ ਨੂੰ ਜਿਹੜੀ ਵਸਾਇਲ 'ਚ ਕਮੀ ਵਾਕਿਆ ਹੋਈ ਹੈ, ਰੂਨਮਾ ਹੋਈ ਹੈ ਸੂਬਿਆਂ ਦੇ ਜਿਹੜੇ ਵਸਾਇਲ 'ਚ, ਹੁਣ ਉਹਨਾਂ ਨੂੰ ਚਾਹੀਦਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਜਿਹੜਾ ਆਪਣੇ ਜਿਹੜੇ ਵਸਾਇਲ ਨੇ ਸੂਬਿਆਂ ਦੇ ਅੰਦਰ ਉਹਨਾਂ ਨੂੰ ਪੈਦਾ ਕਰਨ ਔਰ ਉਹਦੀ ਬੁਨਿਆਦ ਤੇ ਮਨਸੂਬੇ ਜਿਹੜੇ ਨੇ ਉਹ ਅੱਗੇ ਲੈ ਕੇ ਆਉਣ। ਔਰ ਦੂਸਰਾ ਦੇਖੋ ਇੱਕ ਇਹ ਵੀ ਮਸਲਾ ਹੈ, ਇਹ ਸਾਰਿਆਂ ਸੂਬਿਆਂ ਦਾ ਇੱਕ ਇੱਕੋ ਜਿਹਾ ਮਸਲਾ ਵੀ ਜੀ, ਉਹ ਇਹ ਕਿ ਸੂਬਿਆਂ ਨੇ ਬੜੇ 2010 ਤੋਂ ਬਾਅਦ NFC ਦੇ ਤਹਿਤ ਉਹਨਾਂ ਦੇ ਵਸਾਇਲ ਜਿਹੜੇ ਨੇ ਉਹਦੇ 'ਚ 58% ਜਿਹੜਾ ਹਿੱਸਾ ਸੀ ਟੈਕਸਾਂ ਦਾ ਉਹ ਸੂਬਿਆਂ ਕੋਲ ਜਾਂਦਾ ਸੀ। ਔਰ ਵਫਾਕ ਗਰੀਬ ਹੋ ਗਿਆ, ਵਫਾਕ ਕੋਲ ਜਿਹੜਾ ਉਹ 40% ਕੁਝ ਫੀਸਦ ਤੱਕ ਜਿਹੜਾ ਰਹਿ ਗਿਆ। ਲੇਕਿਨ ਸੂਬਿਆਂ ਨੇ ਇੱਕ ਜਿਹੜੀ ਜ਼ਿਆਦਤੀ ਕੀਤੀ ਕਿ ਸੂਬਿਆਂ ਨੇ ਵਫਾਕ ਕੋਲੋਂ ਤੇ ਆਪਣਾ ਹਿੱਸਾ ਲੈ ਲਿਆ, ਟੈਕਸਾਂ ਦਾ ਹਿੱਸਾ ਲੈ ਲਿਆ, ਵਸਾਇਲ ਲੈ ਲਏ
ਔਰ ਸੂਬੇ ਜਿਹੜੇ ਨੇ ਫਿਰ ਜਿਹੜੇ ਵਫਾਕ ਕੋਲੋਂ ਵਸਾਇਲ ਲਏ ਸਨ ਉਹਨਾਂ ਵਸਾਇਲ ਦੇ ਉੱਤੇ ਬੈਠ ਗਏ। ਉਹ ਵਸਾਇਲ ਜਿਹੜੇ ਨੇ ਸੂਬਿਆਂ ਨੇ ਅੱਗੇ ਜਿਹੜਾ ਸੀ ਜ਼ਿਲ੍ਹਿਆਂ ਨੂੰ ਮੁੰਤਕਲ ਕਰਨੇ ਸਨ, ਆਬਾਦੀ ਦੀ ਬੁਨਿਆਦ ਤੇ ਜਾਂ ਠੀਕ ਪਸਮਾਨਦਗੀ ਹੈ। ਦੀ ਬੁਨਿਆਦ ਤੇ, ਗੁਰਬਤ ਦੀ ਬੁਨਿਆਦ ਤੇ ਉਹ ਸੂਬਿਆਂ ਨੇ ਬਦਕਿਸਮਤੀ ਨਾਲ ਵਸਾਇਲ ਜਿਹੜੇ ਨੇ ਉਹ ਅੱਗੇ ਅਜ਼ਲਾ ਨੂੰ, ਸੂਬੇ ਦੇ तमाम ਜਿਹੜੇ ਇਲਾਕੇ ਨੇ ਉਹਨਾਂ ਨੂੰ, ਉਹਨਾਂ ਦੇ ਮਸਾਵੀ ਤਕਸੀਮ ਜਿਹੜੀ ਹੈ ਉਹ ਨਹੀਂ ਕੀਤੀ। ਔਰ ਇਹ ਜੀ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇੱਕ ਇਤਰਾਜ਼ ਜਿਹੜਾ ਉਹ ਸੂਬਿਆਂ ਦੇ ਆਂਦਾ। ਔਰ ਫਿਰ ਜਿਹੜਾ ਉਸ ਤਰ੍ਹਾਂ ਜਿਹੜੀ ਇੰਪਾਵਰਮੈਂਟ ਹੈ ਬਲਦਿਆਤੀ ਨਿਜ਼ਾਮ ਦੀ ਉਹ ਵੀ ਸੂਬਿਆਂ ਨੇ ਉਸ ਤਰ੍ਹਾਂ ਨਹੀਂ ਕੀਤੀ। ਔਰ ਹੁਣ ਵੀ ਮੈਂ ਸਮਝਦਾ ਕਿ ਜਿਹੜੇ ਮਸਾਇਲ ਨੇ ਉਹਨਾਂ ਦਾ ਹੱਲ ਜਿਹੜਾ ਉਹ ਇਹਦੇ ਤੇ ਕਿ ਸੂਬੇ ਠੀਕ ਜਿਹੜੇ ਵਫਾਕ ਕੋਲੋਂ ਵਸਾਇਲ ਲੈ ਰਹੇ ਨੇ ਉਹਦੇ ਤਹਿਤ ਜਿਹੜਾ ਅਜ਼ਲਾ ਦਾ ਹਿੱਸਾ ਬਣਦਾ ਹੈ ਆਬਾਦੀ ਦੀ ਬੁਨਿਆਦ ਤੇ ਉਹਨਾਂ ਅਜ਼ਲਾ ਨੂੰ ਵੀ PFC ਜਿਹਨੂੰ ਅਸੀਂ ਕਹਿੰਦੇ ਆ ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਅਵਾਰਡ ਜਿਹੜਾ ਹੈ, ਜਿਸ ਤਰ੍ਹਾਂ ਜੀ ਉੱਪਰ NFC ਅਵਾਰਡ ਹੁੰਦਾ ਹੈ, ਇਸ ਤਰ੍ਹਾਂ ਸੂਬੇ ਫਿਰ ਅੱਗੇ ਜਿਹੜਾ ਉਹ ਸਫਾਈ ਫਾਈਨਾਂਸ ਕਮਿਸ਼ਨ ਜਿਹੜਾ ਉਹ ਬਣਾਉਂਦੇ ਨੇ ਔਰ ਉਹਦੇ ਜ਼ਰੀਏ ਵਸਾਇਲ ਤਕਸੀਮ ਕਰਦੇ ਨੇ। ਸੂਬਿਆਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਔਰ ਸੂਬਿਆਂ ਨੂੰ ਜਿਹੜਾ ਆਇਨ ਦੇ ਤਹਿਤ ਜਿਹੜੇ ਬਲਦਿਆਤੀ ਇਦਾਰੇ ਨੇ ਉਹਨਾਂ ਨੂੰ ਆਇਨ ਦੇ ਆਰਟੀਕਲ 140A ਦੇ ਤਹਿਤ ਸੂਬਿਆਂ ਨੂੰ ਜਿਹੜਾ ਉਹ ਇੰਤਜ਼ਾਮੀ ਖੁਦਮੁਖਤਾਰੀ ਵੀ ਦੇਣੀ ਚਾਹੀਦੀ ਹੈ। ਉਹਨਾਂ ਨੂੰ ਸਿਆਸੀ ਖੁਦਮੁਖਤਾਰੀ ਜਿਹੜੀ ਹੈ ਉਹ ਵੀ ਉਹਨਾਂ ਨੂੰ ਦੇਣੀ ਚਾਹੀਦੀ ਹੈ। ਔਰ ਉਹਨਾਂ ਨੂੰ ਵਸਾਇਲ ਦੇ ਹਵਾਲੇ ਨਾਲ ਜਿਹੜਾ ਫਾਈਨੈਂਸ਼ੀਅਲ ਇਕਨੋਮੀ ਜਿਹੜੀ ਹੈ, ਫਾਈਨੈਂਸ਼ੀਅਲ ਅਥਾਰਟੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਜਿਹੜੀ ਉਹ ਦੇਣੀ ਚਾਹੀਦੀ ਹੈ ਤਾਂ ਕਿ ਇਲਾਕਿਆਂ ਦੇ ਵਿੱਚ ਇੱਕ ਮਸਾਵੀ ਔਰ ਬਰਾਬਰੀ ਦੀ ਬੁਨਿਆਦ ਤੇ ਜਿਹੜੀ ਹੈ ਉਹ ਤਰੱਕੀ ਹੋਏ।